ਨਾਲ ਹੀ ਇਹ ਅੱਜ ਰਿਪੋਰਟ ਆ ਰਹੀ ਆ ਵੀ ਨਾਟੋ ਦੇ ਦੁਆਰਾ ਈਰਾਨ ਦੁਆਰਾ ਛੱਡੀ ਗਈ ਮਿਜ਼ਾਈਲ ਜੋ ਕਿ ਟਰਕੀ ਵੱਲ ਨੂੰ ਆ ਰਹੀ ਸੀ, ਉਸ ਨੂੰ ਰਸਤੇ ਦੇ ਵਿੱਚ ਨਸ਼ਟ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਜੇ ਟਰਕੀ ਇਸ ਦੇ ਵਿੱਚ ਟਾਰਗੇਟ ਹੋ ਜਾਂਦਾ ਤੇ ਇਹਦੇ ਨਾਲ ਇਸ ਵਾਰ ਦੇ ਵਿੱਚ ਹੋਰ ਵੀ ਵੱਡੀ ਐਸਕੇਲੇਸ਼ਨ ਹੋ ਜਾਣੀ ਸੀ, ਕਿਉਂਕਿ ਨਾਟੋ ਮੈਂਬਰ ਦੇ ਉੱਤੇ ਹਮਲਾ ਜਿਹੜਾ ਉਹ ਹੋਣਾ ਸੀਗਾ। ਸੋ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਜਿਹੜੇ ਉਹਦਾ ਨਾਮ ਵੀ ਇਜ਼ਰਾਈਲ ਕੈਟਸ ਆ, ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਨਵਾਂ ਈਰਾਨ ਦਾ ਸੁਪਰੀਮ ਲੀਡਰ ਸਿਲੈਕਟ ਕੀਤਾ ਜਾਊਗਾ, ਉਸ ਦੀ ਵੀ ਅਸੀਂ ਐਲੀਮੀਨੇਸ਼ਨ ਜਿਹੜੀ ਉਹ ਕਰਾਂਗੇ। ਕੱਲ ਦੱਸ ਹੀ ਰਹੇ ਸੀ ਹਰਜੋਤ ਸਿੰਘ ਜੀ ਤੁਸੀਂ ਵੀ, ਜਿੱਥੇ ਇਹਨਾਂ ਦੇ ਸਾਰਿਆਂ ਲੀਡਰਾਂ ਨੇ ਬਹਿ ਕੇ ਜਾਂ ਰਿਲੀਜੀਅਸ ਬੰਦਿਆਂ ਨੇ ਜਿਹੜਾ ਬਹਿ ਕੇ ਅਗਲਾ ਸੁਪਰੀਮ ਲੀਡਰ ਚੁਣਨਾ ਸੀਗਾ, ਉਹਨਾਂ ਸਾਰਿਆਂ ਨੂੰ ਹੀ ਜਿਹੜਾ ਇਹਨਾਂ ਨੇ ਖਤਮ ਕਰ ਦਿੱਤਾ ਉਸ ਦੇ ਉੱਤੇ ਬੰਬਾਰਡਮੈਂਟ ਕਰਕੇ। ਸੋ ਇੱਥੋਂ ਇਹ ਪਤਾ ਲੱਗਦਾ ਵੀ ਇਹਨਾਂ ਦੇ ਕੋਲ ਅਮਰੀਕਾ ਤੇ ਇਜ਼ਰਾਈਲ ਦੇ ਕੋਲ ਅਜੇ ਵੀ ਬਹੁਤ ਜ਼ਿਆਦਾ ਜਿਹੜੀ ਇਨਸਾਈਡ ਅੰਦਰਲੀ ਜਿਹੜੀ ਸੂਹ ਜਿਹੜੀ ਉਹ ਹੈਗੀ ਆ, ਜਿਸ ਕਰਕੇ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਸਾਹ ਲੈਣ ਦਾ ਵੀ ਈਰਾਨ ਵਾਲਿਆਂ ਨੂੰ ਮੌਕਾ ਨਹੀਂ ਮਿਲ ਰਿਹਾ ਹੈਗਾ। ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਤੇ ਇੰਟਰਨਲ ਸਿਕਿਉਰਿਟੀ ਫੋਰਸ ਜਿਹੜੀਆਂ ਕਮਾਂਡ ਆ, ਉਹਨਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਆ। ਪੀਟ ਹੈਗਸੈਟ ਨੇ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਵੀ ਬੰਬ ਜਿਹੜੇ ਉਹ ਸੁੱਟੇ ਜਾਣਗੇ ਇਹਨਾਂ ਸਾਰਿਆਂ ਨੂੰ ਖਤਮ ਕਰਨ ਦੇ ਲਈ। ਉਧਰ ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਵੀ ਜਿਹੜੀ ਅਟੈਕਸ ਆ ਉਹ ਐਸਕਲੇਟ ਹੋ ਗਏ ਆ। ਲੈਬਨਾਨ ਦੇ ਵਿੱਚੋਂ ਹਜ਼ਬੁੱਲਾ ਜੋ ਕਿ ਇਜ਼ਰਾਈਲ ਦੇ ਬਾਰਡਰ ਦੇ ਨਜ਼ਦੀਕ ਆ, ਉੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਦੂਜੇ ਦੇ ਉੱਤੇ ਹਮਲੇ ਜਿਹੜੇ ਉਹ ਹੋ ਰਹੇ ਆ। ਨਾਲ ਹੀ ਇਹ ਅੱਜ ਰਿਪੋਰਟ ਆ ਰਹੀ ਆ ਵੀ ਨਾਟੋ ਦੇ ਦੁਆਰਾ ਈਰਾਨ ਦੁਆਰਾ ਛੱਡੀ ਗਈ ਮਿਜ਼ਾਈਲ ਜੋ ਕਿ ਟਰਕੀ ਵੱਲ ਨੂੰ ਆ ਰਹੀ ਸੀ, ਉਸ ਨੂੰ ਰਸਤੇ ਦੇ ਵਿੱਚ ਨਸ਼ਟ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਜੇ ਟਰਕੀ ਇਸ ਦੇ ਵਿੱਚ ਟਾਰਗੇਟ ਹੋ ਜਾਂਦਾ ਤੇ ਇਹਦੇ ਨਾਲ ਇਸ ਵਾਰ ਦੇ ਵਿੱਚ ਹੋਰ ਵੀ ਵੱਡੀ ਐਸਕੇਲੇਸ਼ਨ ਹੋ ਜਾਣੀ ਸੀ, ਕਿਉਂਕਿ ਨਾਟੋ ਮੈਂਬਰ ਦੇ ਉੱਤੇ ਹਮਲਾ ਜਿਹੜਾ ਉਹ ਹੋਣਾ ਸੀਗਾ। ਸੋ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਜਿਹੜੇ ਉਹਦਾ ਨਾਮ ਵੀ ਇਜ਼ਰਾਈਲ ਕੈਟਸ ਆ, ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਨਵਾਂ ਈਰਾਨ ਦਾ ਸੁਪਰੀਮ ਲੀਡਰ ਸਿਲੈਕਟ ਕੀਤਾ ਜਾਊਗਾ, ਉਸ ਦੀ ਵੀ ਅਸੀਂ ਐਲੀਮੀਨੇਸ਼ਨ ਜਿਹੜੀ ਉਹ ਕਰਾਂਗੇ। ਕੱਲ ਦੱਸ ਹੀ ਰਹੇ ਸੀ ਹਰਜੋਤ ਸਿੰਘ ਜੀ ਤੁਸੀਂ ਵੀ, ਜਿੱਥੇ ਇਹਨਾਂ ਦੇ ਸਾਰਿਆਂ ਲੀਡਰਾਂ ਨੇ ਬਹਿ ਕੇ ਜਾਂ ਰਿਲੀਜੀਅਸ ਬੰਦਿਆਂ ਨੇ ਜਿਹੜਾ ਬਹਿ ਕੇ ਅਗਲਾ ਸੁਪਰੀਮ ਲੀਡਰ ਚੁਣਨਾ ਸੀਗਾ, ਉਹਨਾਂ ਸਾਰਿਆਂ ਨੂੰ ਹੀ ਜਿਹੜਾ ਇਹਨਾਂ ਨੇ ਖਤਮ ਕਰ ਦਿੱਤਾ ਉਸ ਦੇ ਉੱਤੇ ਬੰਬਾਰਡਮੈਂਟ ਕਰਕੇ। ਸੋ ਇੱਥੋਂ ਇਹ ਪਤਾ ਲੱਗਦਾ ਵੀ ਇਹਨਾਂ ਦੇ ਕੋਲ ਅਮਰੀਕਾ ਤੇ ਇਜ਼ਰਾਈਲ ਦੇ ਕੋਲ ਅਜੇ ਵੀ ਬਹੁਤ ਜ਼ਿਆਦਾ ਜਿਹੜੀ ਇਨਸਾਈਡ ਅੰਦਰਲੀ ਜਿਹੜੀ ਸੂਹ ਜਿਹੜੀ ਉਹ ਹੈਗੀ ਆ, ਜਿਸ ਕਰਕੇ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਸਾਹ ਲੈਣ ਦਾ ਵੀ ਈਰਾਨ ਵਾਲਿਆਂ ਨੂੰ ਮੌਕਾ ਨਹੀਂ ਮਿਲ ਰਿਹਾ ਹੈਗਾ। ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਤੇ ਇੰਟਰਨਲ ਸਿਕਿਉਰਿਟੀ ਫੋਰਸ ਜਿਹੜੀਆਂ ਕਮਾਂਡ ਆ, ਉਹਨਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਆ। ਪੀਟ ਹੈਗਸੈਟ ਨੇ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਵੀ ਬੰਬ ਜਿਹੜੇ ਉਹ ਸੁੱਟੇ ਜਾਣਗੇ ਇਹਨਾਂ ਸਾਰਿਆਂ ਨੂੰ ਖਤਮ ਕਰਨ ਦੇ ਲਈ। ਉਧਰ ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਵੀ ਜਿਹੜੀ ਅਟੈਕਸ ਆ ਉਹ ਐਸਕਲੇਟ ਹੋ ਗਏ ਆ। ਲੈਬਨਾਨ ਦੇ ਵਿੱਚੋਂ ਹਜ਼ਬੁੱਲਾ ਜੋ ਕਿ ਇਜ਼ਰਾਈਲ ਦੇ ਬਾਰਡਰ ਦੇ ਨਜ਼ਦੀਕ ਆ, ਉੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਦੂਜੇ ਦੇ ਉੱਤੇ ਹਮਲੇ ਜਿਹੜੇ ਉਹ ਹੋ ਰਹੇ ਆ।